अस्सलाम वालेकुम जी दोस्तों, जिस तरह के ਤੁਹਾਨੂੰ ਪਤਾ ਵਾ ਕਿ ਅਸੀਂ ਪੰਜਾਬੀ ਕਲਚਰ ਨੂੰ, ਪੰਜਾਬ ਦੀ ਵੰਡ ਨੂੰ, ਪੰਜਾਬ ਦੇ ਨਿਜ਼ਾਮ ਨੂੰ ਅਕਸਰ ਹੀ ਕੋਸ਼ਿਸ਼ ਕਰੀਦੀ ਆ ਕਿ ਇਹਨੂੰ ਪ੍ਰਮੋਟ ਵੀ ਕਰੀਏ ਤੇ ਇਹ ਜੇ ਕੋਈ ਜਿਹੜੇ ਬੀਤੇ ਹੋਏ ਪਲ ਆ ਉਹ ਵੀ ਤੁਹਾਡੇ ਨਾਲ ਸਾਂਝੇ ਕਰੀਏ। ਜਿਸ ਤਰ੍ਹਾਂ ਕਿ ਹੁਣ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਬਜ਼ੁਰਗ ਬੈਠੇ ਆ ਤੇ ਬਜ਼ੁਰਗ ਸਾਨੂੰ ਮਿਲੇ। ਹੁਣ ਜਦੋਂ ਅਸੀਂ ਛੋਟੇ ਸੀ ਬਹੁਤ ਅਸੀਂ ਬਜ਼ੁਰਗ ਦੇਖੀਦੇ ਸੀਗੇ ਕਿ ਜਿਹੜੇ ਜਿਨ੍ਹਾਂ ਦੇ ਕੋਲ ਅਸੀਂ ਖੁਦ ਬਹਿੰਦੇ ਰਹੇ ਆ, ਸਾਡੇ ਵੱਡੇ ਵੀ ਬਹਿੰਦੇ ਹੁੰਦੇ ਸੀ। ਇੱਕ ਮਹਿਫਲਾਂ ਕਚਹਿਰੀਆਂ ਪਿੰਡ ਦੀਆਂ ਆਪਣੀਆਂ ਮਹਿਫਲਾਂ ਲੱਗੀਆਂ ਹੁੰਦੀਆਂ ਸੀ, ਦੁਪਹਿਰ ਨੂੰ ਰੁੱਖਾਂ ਥੱਲੇ, ਅੰਬਾਂ ਥੱਲੇ, ਬੋੜਾਂ ਥੱਲੇ ਯਾਨੀ ਕਿ ਬੈਠੇ ਹੋਣਾ, ਇੱਕ ਆਪਣੀ ਰੌਣਕ ਸੀ। ਉਦੋਂ ਮੈਂ ਅਮਲੀ ਤੌਰ ਤੇ ਵੇਖਿਆ ਵਾ ਕਿ ਸਿਆਣੇ ਬਜ਼ੁਰਗ ਬੱਚਿਆਂ ਨੂੰ, ਸਾਡੇ ਵਰਗਿਆਂ ਨੂੰ ਟਿੱਪਾਂ ਦਿੰਦੇ ਹੁੰਦੇ ਸੀ, ਦੱਸਦੇ ਹੁੰਦੇ ਸੀ ਕੁਛ ਹੱਡ ਬੀਤੀਆਂ, ਕੁਛ ਜੱਗ ਬੀਤੀਆਂ। ਇਹ ਦੱਸਦੇ ਹੁੰਦੇ ਸੀ ਕਿ ਕਿਸ ਤਰ੍ਹਾਂ ਪੁੱਤ ਜ਼ਿੰਦਗੀ ਗੁਜ਼ਾਰਨੀ ਜੇ, ਕਿਸ ਤਰ੍ਹਾਂ ਦੁਸ਼ਮਣ ਸੱਜਣ ਨੂੰ ਤੁਸੀਂ ਪਰਖਣਾ ਜੇ, ਕਿਸ ਤਰ੍ਹਾਂ ਤੁਸੀਂ ਬੁਰੇ ਬੰਦੇ ਤੋਂ ਬਚਣਾ ਵਾ, ਕੀ ਨਿਜ਼ਾਮ ਕਰਨਾ ਵਾ, ਜ਼ਿੰਦਗੀ ਕਿਸ ਤਰ੍ਹਾਂ ਕਾਮਯਾਬੀ ਨਾਲ ਗੁਜ਼ਰੇਗੀ। ਇਹ ਟਿੱਪਾਂ ਮੈਂ ਆਪਣੇ ਕੰਨਾਂ ਨਾਲ ਸੁਣਦਾ ਰਿਹਾ। ਬਹੁਤ ਹੀ ਜ਼ਿਆਦਾ ਦੁੱਖ ਹੁੰਦਾ ਵਾ ਅੱਜ ਉਹ ਸੋਚ ਕੇ। ਅੱਖਾਂ ਜਿਹੜੀਆਂ ਵਾ ਖੂਨ ਦੇ ਹੰਝੂ ਰੋਣ ਵਾਲਾ ਹਿਸਾਬ ਹੋ ਜਾਂਦਾ ਵਾ ਕਿ ਜਦੋਂ ਸੋਚੀਦਾ ਕਿ ਕਿੱਥੇ ਗਏ ਉਹ ਬਜ਼ੁਰਗ, ਕਿੱਥੇ ਗਏ ਉਹ ਪਿਆਰ, ਕਿੱਥੇ ਗਈਆਂ ਉਹ ਟਿੱਪਾਂ, ਕਿੱਥੇ ਗਏ ਉਹ ਮੁਖਲਸਪਨ। ਤੇ ਹੁਣ ਵੀ ਮੈਨੂੰ ਬਜ਼ੁਰਗ ਮਿਲੇ, ਮੈਨੂੰ ਇੱਕ ਪੁਰਾਣੀ ਬਚਪਨ ਦੀ ਯਾਦ ਵੀ ਆਈ ਤੇ ਇਹਨਾਂ ਨਾਲ ਬਹਿ ਕੇ ਗੱਲਾਂ ਬਾਤਾਂ ਕਰਨ ਨੂੰ ਵੀ ਦਿਲ ਕੀਤਾ। ਤੇ ਮੈਂ ਸੋਚਿਆ ਜਿਹੜੀਆਂ ਇਹਨਾਂ ਨਾਲ ਕਰਨੀਆਂ ਵਾ ਤੁਹਾਡੇ ਤੱਕ ਵੀ ਪਹੁੰਚਣ। ਔਰ ਇਹ ਬਜ਼ੁਰਗਾਂ ਦੀ ਇੱਕ ਤੁਹਾਨੂੰ ਹੋਰ ਦੱਸਾਂ, ਜਦੋਂ ਪਾਰਟੀਸ਼ਨ ਹੋਈ ਆ, ਪੰਜਾਬ ਵੰਡਿਆ ਗਿਆ, ਕੁਛ ਲਹਿੰਦੇ ਪੰਜਾਬ 'ਚ ਆ ਗਿਆ, ਕੁਛ ਚੜ੍ਹਦੇ ਪੰਜਾਬ 'ਚ ਰਹਿ ਗਿਆ, ਜਾਂ ਇੱਧਰੋਂ ਉੱਧਰ ਗਏ, ਉੱਧਰੋਂ ਇੱਧਰ ਆਏ। ਇਹਨਾਂ ਨੇ ਉਹ ਵੀ ਪਲ ਵੇਖੇ ਹੋਏ ਆ, ਇਹਨਾਂ ਨੇ ਉਹ ਦੁੱਖ ਵੀ ਵੇਖੇ ਹੋਏ ਆ ਜਿਹੜੇ ਇਹਨਾਂ ਨੇ ਉਦੋਂ ਪਾਰਟੀਸ਼ਨ ਦੇ ਦੌਰ ਦੇ ਵਿੱਚ ਆਪਣੇ ਆਪ ਤੇ ਝੇਲੇ। ਵੇਖਿਆ ਵਾ ਕਿ ਕਿੱਦਾਂ ਯਾਨੀ ਕਿ ਇੱਕ ਦੂਜੇ ਨਾਲੋਂ ਵਿਛੜੇ ਆ, ਕਿਸ ਤਰ੍ਹਾਂ ਮੁਹੱਬਤਾਂ ਟੁੱਟੀਆਂ, ਕਿਸ ਤਰ੍ਹਾਂ ਮੁਖਲਸ ਪਿਆਰ ਜਿਹੜੇ ਉਜੜ ਗਏ, ਕਿਸ ਤਰ੍ਹਾਂ ਇੱਕ ਦੂਜੇ ਨੂੰ ਵੱਢਿਆ ਟੁੱਕਿਆ ਗਿਆ, ਕੀ ਮੁਸੀਬਤਾਂ ਝੇਲੀਆਂ ਗਈਆਂ, ਕਿਸ ਤਰ੍ਹਾਂ ਦੁਬਾਰਾ ਦੁਨੀਆ ਵਸੀ। ਤੇ ਇਹਨਾਂ ਦੇ ਨਾਲ ਮੁਖਾਤਬ ਹੁੰਨੇ, ਇਹਨਾਂ ਕੋਲੋਂ ਪੁੱਛਦੇ ਆ ਇਹਨਾਂ ਦਾ ਨਾਮ ਕੀ ਹੈ। ਅਸਲਾਮ ਅਲੈਕੁਮ ਬਾਬਾ ਜੀ। ਵਾਲੇਕੁਮ ਸਲਾਮ। ਬਜ਼ੁਰਗੋ ਸਭ ਤੋਂ ਪਹਿਲਾਂ ਤੇ ਆਪਣਾ ਨਾਮ ਦੱਸੋ ਨਾ। ਮੁਹੰਮਦ ਨਵਾਜ਼ ਇਹਨਾਂ ਦਾ ਨਾਮ ਆ ਜੀ। ਅੱਛਾ, ਤੁਸੀਂ ਆਪਣੀ ਉਮਰ ਦੱਸੋ ਕਿੰਨੀ ਹੋ ਗਈ ਹੁਣ ਜੀ? ਮੇਰੀ 2 ਘੱਟ 90 ਸਾਲ। 2 ਘੱਟ 90। ਜਿਹੜੀਆਂ ਪੁਰਾਣੀਆਂ ਬੋਲੀਆਂ ਸੀ 6 20 5 20, ਹੁਣ ਵੀ ਉਦਾਂ ਹੀ 2 ਘੱਟ 90। ਯਾਨੀ ਕਿ ਤੁਹਾਨੂੰ ਮੈਂ ਦੱਸਾਂ ਕਿ 80 ਤੇ 88 ਸਾਲ ਇਹਨਾਂ ਦੀ ਉਮਰ ਹੋ ਚੁੱਕੀ ਆ। ਤੇ 88 ਸਾਲਾਂ ਜਿਹਨਾਂ ਨੇ ਕੀ ਕੁਛ ਦੇਖਿਆ, ਜਿਨ੍ਹਾਂ ਨਾਲ ਥੋੜ੍ਹੀਆਂ ਜਿਹੀਆਂ ਗੱਲਾਂ ਪੁੱਛਣਾ ਚਾਹਾਂਗੇ। 88 ਸਾਲ ਦੀ ਜ਼ਿੰਦਗੀ ਦੇ ਵਿੱਚ ਕੁਛ ਗੱਲਾਂ ਐਸੀਆਂ। 88 ਬਾਬੇ ਜੀ ਵੀ ਦੱਸਦੇ ਵੀ 88। ਅੱਛਾ ਜੀ, ਤੁਸੀਂ ਇਹ ਦੱਸੋਗੇ ਤੁਸੀਂ ਪਿੱਛੋਂ ਇੰਡੀਆ ਦੇ ਵਿੱਚ ਆਪਣਾ ਕਿਹੜਾ ਜ਼ਿਲ੍ਹਾ ਸੀ? ਗੁਰਦਾਸਪੁਰ। ਤੇ ਪਿੰਡ ਲੌਂਗੋਵਾਲ। ਅੱਛਾ, ਤੁਹਾਨੂੰ ਕੋਈ 1-2 ਪਿੰਡ ਜਿਹੜੇ ਲਾਗੇ ਸੀ ਯਾਦ ਹੋਣ? ਹੁਣ ਨਹੀਂ ਯਾਰ। ਸੁਣੇ ਆ ਜਾਂ ਕੋਈ ਜ਼ੇਨ 'ਚ ਵੀ ਲਾਗੇ ਸਾਡੇ ਉੱਥੇ ਫਲਾਨਾ ਪਿੰਡ ਵਸਾਇਆ ਸੀ? ਲਾਗੇ ਜਲੰਧਰ ਸੀ। ਹਾਂਜੀ, ਜ਼ਿਲ੍ਹਾ ਜਲੰਧਰ ਸੀ ਆਪਣਾ। ਜ਼ਿਲ੍ਹਾ ਜਲੰਧਰ ਵੀ ਠੀਕ ਹੋ ਗਿਆ। ਬਟਾਲਾ ਵੀ ਸੀ। ਬਟਾਲਾ ਸੀ। ਠੀਕ ਹੋ। ਅੱਛਾ, ਤੇ ਜਿਹੜਾ ਤੁਹਾਡਾ ਪਿਛਲਾ ਰਹਿਣ ਸਹਿਣ ਸੀ, ਜਿੱਦਾਂ ਕਿ ਪਹਿਲਾਂ ਹੁਣ ਤੇ ਲਾ ਲਓ ਕਿ ਜੇ ਤੁਸੀਂ ਉੱਥੇ ਪੂਰੀ ਬਸਤੀ ਬੈਠੇ ਹੋ, ਮੁਸਲਮਾਨ ਇੱਥੇ, ਸਿੱਖ ਭਾਈ ਉੱਧਰ ਚਲੇ ਗਏ, ਤੇ ਪਹਿਲਾਂ ਆਪਣਾ ਜਿਹੜਾ ਸਿੱਖ ਸਰਦਾਰ ਵੀਰਾਂ ਦਾ ਤੇ ਆਪਣਾ ਬਿਹੇਵ ਇੱਕ ਦੂਜੇ ਨਾਲ ਕੈਸਾ ਸੀ, ਕਿੱਦਾਂ ਇੱਕ ਸਲੂਕ ਹੁੰਦਾ ਜਦੋਂ ਇਕੱਠੇ ਰਹਿੰਦੇ ਸੀ? ਉਹ ਸਿੱਖਾਂ ਵਾਲੇ ਪਿੰਡ ਜਿਹੜੇ ਆ ਉਹ ਸਾਨੂੰ ਮਿਲਣ ਆਉਂਦੇ ਹੁੰਦੇ ਸੀ। ਅੱਛਾ। ਦੁਪਹਿਰੇ ਆਉਣਾ ਉਹਨਾਂ ਤੇ ਮਿਲ ਕੇ ਸਾਰਿਆਂ ਨੂੰ ਦੁਆ ਸਾਹਿਬ ਕਿਸ ਤਰ੍ਹਾਂ ਲਾਗੇ ਪਿੰਡ ਸਾਰੇ ਵਾਕਫ ਹੁੰਦੇ ਨੇ। ਹਾਂਜੀ, ਇਹ ਹਿਸਾਬ ਸੀ ਨਾ। ਤੇ ਫਿਰ ਉਹ ਜੰਗ ਜਿਸ ਵੇਲੇ ਸ਼ੁਰੂ ਹੋ ਗਈ ਤੇ ਉਹ ਰਾਤੋਂ ਰਾਤ ਹੀ ਫਿਰ ਜਾਨ ਬਚਾਉਣ ਵਾਸਤੇ ਨਿਕਲ ਗਏ। ਕੋਈ ਉੱਥੇ ਮਾਰੇ ਚੁੱਕੇ ਗਏ, ਕੋਈ ਨਿਕਲ ਗਏ, ਕੋਈ ਇਸ ਤਰ੍ਹਾਂ। ਅੱਛਾ। ਤੇ ਮੁਸਲਮਾਨ ਵੀ ਇਸ ਤਰ੍ਹਾਂ ਹੀ ਹੋਏ ਤੇ ਜਿਹੜੇ ਖੱਤਰੀ ਸੀ ਉਹ ਤੇ ਲੁੱਟਮਾਰ ਤੋਂ ਵੀ 2 ਸਾਲ ਬਾਹਰ ਰਹੇ ਤੇ ਸਾਡੇ ਪਿੰਡ 'ਚ 5-6 ਤਕਰੀਬਨ ਘਰ ਸੀ। ਉਹਨਾਂ ਦੁਕਾਨਾਂ ਪਾਈਆਂ ਸੀ ਤੇ ਰਹਿੰਦੇ ਗਏ ਬਾਹਰ ਵਿੱਚ। ਫਿਰ ਉਹਨਾਂ ਅਮਨ ਦੇ ਨਾਲ ਉਹਨਾਂ ਨੇ ਆਖਿਆ ਦੱਸਾਂ। ਠੀਕ ਹੋ ਗਿਆ। ਯਾਨੀ ਕਿ ਤੁਹਾਡੀ ਸਾਡੀ ਹੁਣ ਉਹ ਤੁਹਾਡਾ ਉੱਧਰ ਨਿਜ਼ਾਮ ਆ, ਸਾਡਾ ਇੱਧਰ ਆ, ਤੇ ਫਿਰ ਤੁਸੀਂ ਉੱਧਰ ਚਲੋ। ਅੱਛਾ, ਤੁਸੀਂ ਇਹ ਦੱਸੋ ਕਿ ਜਿਹੜਾ ਹੁਣ ਤੁਹਾਡਾ ਪਾਕਿਸਤਾਨ ਇੱਧਰ ਜਦੋਂ ਪੰਜਾਬ ਲਹਿੰਦੇ 'ਚ ਆਏ ਤੁਸੀਂ, ਹੁਣ ਆਪਣਾ ਕਿਹੜਾ ਪਿੰਡ ਆ? ਲੰਗੋਵਾਲ। ਅੱਛਾ, ਉੱਧਰ ਵੀ ਲੌਂਗੋਵਾਲ ਸੀ ਤੇ ਇੱਧਰ ਵੀ ਲੌਂਗੋਵਾਲ। ਤੇ ਆਪਣਾ ਜ਼ਿਲ੍ਹਾ ਕਿਹੜਾ ਜੀ? ਇੱਥੇ ਹਾਂਜੀ, ਇੱਥੇ ਨਨਕਾਣਾ, ਪਹਿਲਾਂ ਸ਼ੇਖੂਪੁਰ ਸੀ, ਹੁਣ ਨਨਕਾਣਾ। ਅੱਛਾ, ਉਹ ਨਨਕਾਣਾ ਸਾਹਿਬ ਤੁਹਾਡਾ ਜ਼ਿਲ੍ਹਾ ਵਾ। ਤੇ ਸ਼ਹਿਰ ਕਿਹੜਾ ਲੱਗਦਾ ਤੁਹਾਨੂੰ? ਸ਼ਹਿਰ ਸਾਂਗਲਾ ਹਿੱਲ। ਸਾਂਗਲਾ ਹਿੱਲ। ਤੇ ਸਾਂਗਲੇ ਹਿੱਲ ਦੇ ਨਾਲ ਪਿੰਡ, ਸਾਂਗਲੇ ਤੋਂ ਕਿੰਨਾ ਘਟਵਾ ਲੌਂਗੋਵਾਲ? ਇਹਨੇ ਕੁ ਮਿਲਿਆ ਪੈਂਦਾ, ਥੋੜਾ ਹੀ ਪੈਂਦਾ ਵਾ ਪੱਕੀ ਸੜਕ ਜਾਂਦੀ ਆ। ਤੇ ਤੁਹਾਡਾ ਤੁਸੀਂ ਇੱਕ ਚੀਜ਼ ਦੱਸਣ ਦੇ, ਝੋਨਾ ਕੋਈ ਲਾਇਆ ਹਰਕਾ ਕਿ ਨਹੀਂ? ਲਾਉਂਦੇ ਤੇ ਕਿੰਨੇ ਲਾਉਣਾ ਵਾ? ਉਹ ਅਸਾਂ ਸਿੱਖ ਇੱਕ ਪਾਰਟੀ ਆਈ ਆ, ਉਹਨਾਂ ਨੇ ਆਖਿਆ
ਅੱਛਾ ਹਾਲੇ ਵੀ ਤੁਹਾਡਾ ਪਿਆਰ ਉਦਾਂ ਹੀ ਹੈ, ਯਾਨੀ ਕਿ ਦੇਖ ਲਓ ਦੋਸਤੋ, ਮੇਰੇ ਜਿਹੜੇ ਸਰਦਾਰ ਵੀਰ ਵੀ ਸੁਣਦੇ ਆ, ਜਿਹੜੇ ਸਾਡੇ ਯਾਨੀ ਕਿ ਪਹਿਲਾਂ ਜਿਸ ਤਰ੍ਹਾਂ ਸਾਇੰਸ ਸੀ, ਹੁਣ ਵੀ ਉਹਨਾਂ ਨੇ ਕਹੇ ਝੋਨਾ ਸਾਡਾ ਲਾਉਣਾ ਵਾ, ਤੇ ਸਿੱਖ ਭਾਈ ਆਏ ਆ ਤੇ ਅਸੀਂ ਉਹਨਾਂ ਕੋਲੇ ਫਿਰ ਤੁਸੀਂ ਲਵਾਉਣਾ ਹੈ ਜੀ। ਉਹਨਾਂ ਕੋਲ ਕਿੰਨਾ ਕੁ ਲਾਉਣਾ ਝੋਨਾ? 22 ਕਿੱਲੇ ਵੇਲੇ। ਮਾਸ਼ਾਅੱਲਾ ਜੀ, 22 ਕਿੱਲੇ ਬਜ਼ੁਰਗਾਂ ਨੇ ਝੋਨਾ ਲਵਾਉਣਾ ਜੀ। ਤੇ ਦੋਸਤੋ ਬੜਾ ਦਿਲ ਚੰਦ ਬਜ਼ੁਰਗਾਂ ਦੇ ਜਿਹੜੇ ਲਮਹਾਤ ਆ, ਥੋੜੇ ਜਿਹੇ ਮਿੰਟ, ਥੋੜ੍ਹੀਆਂ ਜਿਹੀਆਂ ਗੱਲਾਂ ਇਹਨਾਂ ਦੀਆਂ ਸੁਣੀਆਂ, ਥੋੜੇ ਜਿਹੇ ਮਿੰਟ ਇਹਨਾਂ ਦੇ ਲਏ ਆ, ਬੜਾ ਮਜ਼ਾ ਆਇਆ। ਲੇਕਿਨ ਬਹੁਤਾ ਇਹਨਾਂ ਨੂੰ ਖਪਾਉਣ ਨੂੰ ਦਿਲ ਨਹੀਂ, ਤਾਂ ਨਹੀਂ ਕਰਦਾ, ਗਰਮੀ ਬਹੁਤ ਜ਼ਿਆਦਾ ਵਾ, ਤੇ ਇਸ ਵਾਸਤੇ ਜਰਾ ਕਿ ਇਹਨਾਂ ਨੂੰ ਸਤਾਉਣ ਦਾ ਦਿਲ ਨਹੀਂ ਕਰਦਾ। ਬਾਕੀ ਦਿਲ ਕਰਦਾ ਇਹਨਾਂ ਦੀਆਂ ਗੱਲਾਂ ਸੁਣੀ ਜਾਈਏ, ਅੱਲਾ ਸਾਨੂੰ ਰਹਿਮ ਕਰੇ, ਮੇਰਾ ਵਜੂਦ ਵੀ ਤੰਦਰੁਸਤ ਆ, ਮੇਰਾ ਦਿਮਾਗ ਵੀ ਹਾਜ਼ਰ ਆ। ਅੱਲਾ ਖੈਰ ਤੁਸੀਂ ਮੈਨੂੰ ਇੱਕ ਗੱਲ ਤੇ ਅੱਜ ਦੱਸੋ ਬਾਬਿਓ, ਹਾਂਜੀ। ਅਸੀਂ ਆ ਹੁਣ ਲਾ ਲਓ ਕਿ ਇਸ ਉਮਰ 'ਚ ਹੀ ਸਾਡਾ ਇਹ ਹਾਲ ਆ, ਤੁਸੀਂ ਕੀ ਖਾਂਦੇ ਰਹੇ ਹੋ ਜਿਹੜਾ ਮਾਸ਼ਾਅੱਲਾ ਅੱਲਾਹ ਪਾਕ ਤੁਹਾਨੂੰ ਹੋਰ ਸਿਹਤ ਦੇਵੇ? ਸਾਡੀ ਬੜੀ ਖੁਸ਼ੀ ਹੈ ਤੁਹਾਡੀ, ਅੱਲਾਹ ਤੁਹਾਡੀ ਲੰਬੀ ਉਮਰ ਕਰੇ, ਤੁਹਾਨੂੰ ਸਿਹਤ ਦੇਵੇ, ਸਿਹਤ ਕਾਮਲਾ ਆਜਰਾ ਅਤਾ ਫਰਮਾਵੇ। ਕੀ ਰਾਜ ਆ ਤੁਹਾਡੀ ਸਿਹਤ ਦਾ? ਮੈਂ ਤੈਨੂੰ ਦੱਸਾਂ, ਮੈਂ ਜਿਉਂ ਹੋਏ ਸੰਭੀ ਆ ਨਾ, ਹਾਂਜੀ 2 ਕੁਰਬਾਨੀਆਂ ਦਿੱਤੀਆਂ ਸੁਭਾਨ ਅੱਲਾਹ, ਮਾਸ਼ਾਅੱਲਾ ਜੀ, ਹਰ ਸਾਲ। ਅੱਲਾਹ ਅਬਦੀਦਾ ਹੋ ਗਏ ਆ ਗੱਲ ਕਰਦੇ ਹੀ, ਤੇ ਬਾਕੀ ਇਮੋਸ਼ਨਲ ਕਹਿ ਲਓ ਹੋ ਗਏ। ਅੱਛਾ ਫੇਰ ਜੀ, ਇਹ ਤਾਂ ਬੜੀ ਰਹਿਮਤ ਆ ਰੱਬ ਦੀ ਤੁਹਾਡੇ ਤੇ, ਬੜੀ ਗੱਲ ਆ ਜੀ, ਇਹ ਖੁਸ਼ੀ ਦਾ ਹੀ ਰੋਣਾ ਕਹਿ ਲਓ। ਹੁਣ ਮੇਰੇ ਕੋਲ 6 ਮੱਝਾਂ ਦੇ ਤਿਆਰ, ਸੁਭਾਨ ਮਾਸ਼ਾਅੱਲਾ। ਅੱਛਾ ਜੀ, 3 ਝੋਟੇ ਮੈਂ 4.5 ਲੱਖ ਦੇ ਕੁਰਬਾਨੀ ਵਾਲਿਆਂ ਨੂੰ ਵੇਚੇ ਨੇ। ਕੀ ਬਾਤ ਹੈ, 4 ਝੋਟੇ ਮੇਰੇ ਕੋਲ ਅਗਲੀ ਕੁਰਬਾਨੀ ਵਾਸਤੇ ਨੇ। ਕੀ ਬਾਤ ਹੈ, ਹੈਂ? ਬੜੀ ਰਹਿਮਤਾਂ ਸੋਹਣੇ ਦੀਆਂ ਫਿਰ ਅੱਲਾ ਤੇ। ਦੀ ਰਹਿਮ ਕਰੇ। ਕੀ ਬਾਤ ਹੈ। ਤੇ ਬੇਟੇ ਕਿੰਨੇ ਤੁਹਾਡੇ? ਬੇਟੇ 4 ਸੀ। ਅੱਛਾ ਅੱਛਾ, ਕੀ ਮਸਲਾ ਬਣਿਆ? ਤਾਂ ਅੱਲਾ ਦੀ ਕਰੇ। ਇੰਨਾ ਲਿੱਲਾਹ ਵ ਇੰਨਾ ਇਲੈਹਿ ਰਾਜਿਊਨ। ਬਾਬਾ ਜੀ ਹੌਸਲਾ, ਇਹ ਵੀ ਇੱਕ ਰੱਬ ਦੀ ਰਜ਼ਾ ਵਾ ਜੀ। ਦੇਖੋ ਮੌਤ ਜਿਹੜੀ ਆ ਨਾ, ਇਹ ਕਹਿ ਲਓ ਕਿ ਤੁਹਾਡੇ ਵਾਸਤੇ ਵੀ ਇੱਕ ਨਿਮਤ ਹੈ, ਇਸ ਵਾਸਤੇ ਕਿ ਅਗਰ ਇਹ ਨਾ ਹੁੰਦੀ ਤੇ ਇੱਥੇ ਅਸੀਂ ਰੁਲਦੇ ਫਿਰਦੇ ਹੁੰਦੇ। ਇਹਦੇ ਵਾਸਤੇ ਤਾਂ ਅਸੀਂ ਦਿਲੋਂ ਬਹੁਤ ਦੁੱਖ ਲੱਗਾ ਸਾਨੂੰ, ਲੇਕਿਨ ਜੋ ਮੇਰੇ ਸੋਹਣੇ ਦੀ ਰਜ਼ਾ ਵਾ ਉਹਦੇ ਤੇ ਰਾਜ਼ੀ ਰਹਿਣਾ ਚਾਹੀਦਾ। ਆਉਣ ਦੀ ਵਾਰੀ ਹੈਗੀ ਹੈ, ਜਾਣ ਦੀ ਤਾਂ ਵਾਰੀ ਨਹੀਂ। ਇਹਦੇ ਵਿੱਚ ਤੁਹਾਡੇ ਦੁੱਖ ਨਾਲ ਅਸੀਂ ਸਾਂਝਾ ਕਰਦੇ ਹਾਂ, ਤੇ ਅੱਲਾਹ ਪਾਕ ਤੁਹਾਨੂੰ ਸਬਰ ਦੇਵੇ। ਤੇ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਏਡੇ ਅਬਦੀਦਾ ਹੋ ਜਾਓਗੇ ਇਸ ਗੱਲ ਤੋਂ। ਬਾਕੀ ਅੱਲਾਹ ਪਾਕ ਉਹਦਾ ਅੱਗੇ ਦਾ ਭਲਾ ਕਰੇ ਜੀ, ਅਸੀਂ ਤੇ ਇਹ ਕਵਾਂਗੇ। ਭਾਈ ਉਹ ਇਹੋ ਜਿਹਾ ਬੱਚਾ ਤੇ ਉਹ ਕਿੱਥੇ ਲੱਭਦਾ? ਨਹੀਂ ਲੱਗਦਾ, ਇਹ ਤੇ ਕੋਈ ਸ਼ੱਕ ਨਹੀਂ। ਉਹਦੇ ਤੇ ਛੋਟਾ ਤੁਹਾਨੂੰ ਮੈਂ ਵਿਖਾਉਣਾ, ਉਹਦੀ ਕਿਤਾਈ ਦੇ ਵਿੱਚ ਇਸ ਤਰ੍ਹਾਂ ਹੋਊਗਾ। ਓਏ ਹੋਏ, ਇਹਦੇ 'ਚ ਕੋਈ ਸ਼ੱਕ ਨਹੀਂ ਜੀ। ਭਰਾ ਭਰਾਵਾਂ ਦੀਆਂ ਬਾਹਾਂ ਹੁੰਦੇ ਆ ਜੀ, ਤੇ ਭਰਾਵਾਂ ਨਾਲ ਹੀ ਦੁਨੀਆ ਵੱਸਦੀ ਹੈ, ਕੋਈ ਪੁੱਛਣ ਵਾਲੀ ਗੱਲ ਤੇ ਹੈ ਹੀ ਨਹੀਂ ਜੀ। ਇਹ ਤੇ ਐਸਾ ਪਿਆਰ ਆ ਰਲ ਕੇ ਜੰਮਿਆਂ ਦਾ ਕਿ ਇਹਦਾ ਨਿਮਲ ਬਦਲ ਹੋਰ ਤੇ ਨਹੀਂ ਨਾ ਕੋਈ ਰਲ ਸਕਦਾ, ਜੋ ਭੈਣ ਭਰਾ ਆਪਸ 'ਚ। ਅੱਲਾ ਦੀ ਜ਼ਾਤ ਪਾਕ ਉਹਦੀ ਮਗਫਰਤ ਕਰੇ ਜੀ। ਤੇ ਠੀਕ ਆ ਜੀ ਮੇਰੇ ਦੇਖਣ ਵਾਲਿਓ ਦੋਸਤੋ, ਗੱਲ ਹੀ ਇਸ ਤਰ੍ਹਾਂ ਦੀ ਛਿੜੀ ਕਿ ਹੁਣ ਬਜ਼ੁਰਗਾਂ ਦਾ ਵੀ ਦਿਲ ਦੁਖਿਆ। ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਸੀ ਤੁਹਾਡੀ ਖੁਰਾਕ ਕੀ ਆ, ਕੀ ਨਿਜ਼ਾਮ ਆ ਤੁਹਾਡਾ, ਖੁਰਾਕ ਇਹ ਆ, ਉਹ ਥੋੜਾ ਜਿਹਾ ਜਗ੍ਹਾ ਦੱਸ ਦੇਣ ਤੇ ਬਹੁਤ ਮਿਹਰਬਾਨੀ। ਖੁਰਾਕ ਇਹ ਆ ਹਾਂਜੀ ਵੀ ਦੁੱਧ ਮੈਂ ਲਾਜ਼ਮੀ ਪੀਣਾ ਸ਼ਾਮ ਨੂੰ, ਠੀਕ ਹੋ ਗਿਆ ਜੀ, ਸ਼ੇਰ ਪੀ ਲਾਂ ਤੇ ਸ਼ੇਰ ਪੀ ਲਾਂ। ਮਾਸ਼ਾਅੱਲਾ। ਉਹਨੂੰ ਉਬਾਲਣਾ ਚੰਗਾ, ਹਾਂਜੀ ਮਿੱਠਾ ਪਾ ਕੇ ਉਬਾਲਣਾ, ਉਬਾਲ ਕੇ ਉਹਨੂੰ ਠੰਡਾ ਕਰਨਾ, ਫਿਰ ਉਹਦੇ 'ਚ ਬਰਫ਼ ਪਾਉਣੀ। ਹਾਂਜੀ ਜਿਸ ਵੇਲੇ ਚੰਗਾ ਪੀਣ ਵਾਲਾ ਹੋ ਗਿਆ ਫਿਰ ਪੀ ਲੱਗੇ ਤੇ ਨਮਾਜ਼ ਪੜ੍ਹਨੀ ਤੇ ਸੁਭਾਨ ਅੱਲਾ ਦੀ ਮਾਸ਼ਾਅੱਲਾ ਜੀ, ਮਾਸ਼ਾਅੱਲਾ। 5 ਵਕਤ ਨਮਾਜ਼ ਪੜ੍ਹਨੇ ਆ। ਕੀ ਬਾਤ ਹੈ ਜੀ ਬਾਬਾ ਜੀ, ਕੀ ਬਾਤ ਆ। ਜੇ ਤੁਹਾਨੂੰ ਜੋ ਕੁਝ ਵੀ ਦਿੱਤਾ ਵਾ ਅੱਲਾਹ ਪਾਕ ਨੇ ਤੁਹਾਡੀਆਂ ਨਿਸ਼ਤਾਂ ਨੂੰ ਹੀ ਫਲ ਬੱਲੇ ਲਾਇਆ ਵਾ। ਬੱਲੇ ਬੱਲੇ। ਲਓ ਜੀ ਦੋਸਤੋ, ਤੁਸੀਂ ਅੱਜ ਅੱਛਾ, ਬਜ਼ੁਰਗਾਂ ਦੀਆਂ ਸੁਣ ਰਹੇ ਹੋ ਗੱਲਾਂ। ਇੱਕ ਬੱਚਾ ਮੇਰਾ ਇਹਦੇ ਤੋਂ ਛੋਟਾ ਪੁਲਿਸ ਵਿੱਚ ਆ। ਅੱਛਾ ਜੀ, ਇੱਕ ਬੱਚਾ ਹੁੰਦਾ ਆ ਜਿੱਥੇ ਮੋਟਰਸਾਈਕਲ ਬਣਦਾ ਆਹ ਹੋਂਡੇ ਵਾਲਿਆਂ ਦੇ ਮੁੰਡੇ ਕੰਪਨੀ। ਵਾਲਿਆਂ ਦੀ, ਹਾਂਜੀ ਉੱਥੇ ਨੌਕਰੀ ਕਰਦਾ 65-70 ਹਜ਼ਾਰ ਰੁਪਇਆ ਲੈਂਦਾ। ਹਾਂਜੀ, ਉਹਨਾਂ ਦੀ ਗੱਡੀ ਰਾਤ ਨੂੰ ਬੂਹੇ ਅੱਗੇ ਛੱਡ ਜਾਂਦੀ ਹੈ ਤੇ ਉੱਥੇ ਲੈ ਸਵੇਰ ਜਾਂਦੇ। ਨੂੰ ਚੁੱਕ ਕੇ ਲੈ ਜਾਂਦਾ। ਮਾਸ਼ਾਅੱਲਾ, ਕੀ ਬਾਤ। ਸੋਹਣਾ ਨਿਜ਼ਾਮ ਅੱਲਾਹ ਪਾਕ ਨੇ ਬਣਾਇਆ ਜੀ, ਇਸ ਤੇ ਅੱਗੇ ਕਿਹਾ ਵਾ ਦੇਖ ਜਦੋਂ ਕੇ। ਤੇਰੇ ਵਰਗੇ ਬੰਦੇ ਨੂੰ ਲੋੜ ਬਣਦੀ ਹੈ ਨਾ, ਹਾਂਜੀ। ਉਹਨੂੰ ਆਉਂਦਾ ਮੋਟਰਸਾਈਕਲ ਉਹ ਐਂ ਕਰਕੇ ਆਵੇ ਉਹ ਵੀ ਗਰਜ ਵੀ ਸਾਰ ਦਿੰਦਾ, ਕਿਸੇ ਦਾ ਔਖਾ ਸੌਖਾ ਵੇਲਾ ਵੀ ਕੱਢ ਦਿੰਦਾ ਵਾ। ਇਹ ਵੀ ਰੱਬ ਫਿਰ ਦਿੰਦਿਆਂ ਨੂੰ ਦਿੰਦਾ ਵਾ ਨਾ। ਕਹਿੰਦੇ ਨਹੀਂ ਕਿ ਮਾਲਾਂ ਵਾਲੇ ਤੇ ਸਖੀ ਨਹੀਂ ਹੁੰਦੇ ਤੇ ਸਖੀਆਂ ਮਾਲ ਨਹੀਂ ਹੁੰਦਾ। ਇੱਥੇ ਉੱਥੇ ਦੋਈ ਜਹਾਨੀ, ਕਦੀ ਸਖੀ ਕੰਗਾਲ ਨਹੀਂ ਹੁੰਦਾ। ਮਕਸਦ ਇਹ ਜੇ ਉਹ ਸਖੀ ਆ ਤੇ ਉਹ ਇੱਥੇ ਵੀ ਮੌਜਾਂ ਤੇ ਅੱਗੇ ਵੀ ਮੌਜੇ ਲੱਗਦੀਆਂ ਇਦਾਂ ਦੇ ਬੰਦਿਆਂ ਦੀਆਂ। ਤੇ ਅੱਲਾਹ ਪਾਕ ਤੁਹਾਨੂੰ ਹੋਰ ਜ਼ਿੰਦਗੀ ਵੀ ਦੇਵੇ, ਤੁਹਾਨੂੰ ਹੋਰ ਖੁਸ਼ੀਆਂ ਦੇਵੇ। ਤੁਹਾਡੇ ਜਿਹੜੇ ਪੁੱਤਰ ਤੁਹਾਡੇ ਕੋਲ ਇਹਨਾਂ ਦੀਆਂ ਲੰਮੀਆਂ ਉਮਰਾਂ ਕਰੇ, ਤੁਹਾਡੀ ਯਾਨੀ ਕਿ ਵਾੜੀ ਰੱਬ ਵਾਹਵਾ ਵਧਾਵੇ।
ਤੇ ਇਦਾਂ ਹੀ ਹੱਸਦੇ ਵਾਸਤੇ ਰਹੋ। ਲਓ ਜੀ ਦੋਸਤੋ, ਬਹੁਤ ਵਿੱਚ ਦੁੱਖ ਵੀ ਲੱਗੇ, ਗੱਲਾਂ ਸੁਣ ਕੇ ਦਿਲ ਨੂੰ ਸਕੂਨ ਵੀ ਹੋਇਆ। ਕੁਝ ਐਸੀਆਂ ਹੋਈਆਂ ਪੁਰਾਣੇ ਜ਼ਮਾਨੇ ਦੀਆਂ ਤੇ ਪਾਰਟੀਸ਼ਨ ਦੀਆਂ ਵੀ ਕੁਝ ਗੱਲਾਂ ਦੱਸੀਆਂ ਇਹਨਾਂ ਨੇ, ਤੇ ਇਹ ਵੀ ਤੁਹਾਨੂੰ ਪਤਾ ਲੱਗਾ ਕਿ ਹੁਣ ਵੀ ਜੇ ਉਹਨਾਂ ਨੇ ਕਹਿੰਦੇ ਕਿ ਅਸੀਂ ਮੁੰਜੀ ਲਵਾਉਣੀ ਤੇ ਅਸੀਂ ਸਿੱਖ ਭਾਈਆਂ ਕੋਲੇ ਲਵਾਉਣੀ ਆ, ਯਾਨੀ ਕਿ ਉਹ ਆਏ ਆ ਤੇ ਅਸੀਂ ਉਹਨਾਂ ਨੂੰ ਕਿਹਾ ਵੀ 22 ਕਿੱਲੇ ਸਾਡੇ ਮੁੰਜੀ ਦੇ ਲਾਓ। ਤੇ ਇਸ ਦੇ ਨਾਲ ਹੀ ਹੁਣ ਅਸੀਂ ਆਪਣੀ ਵੀਡੀਓ ਦਾ ਜਿਹੜਾ ਐਂਡ ਕਰਦੇ ਆ ਇਸ ਗੱਲ ਦੇ ਨਾਲ ਕਿ ਤੁਸੀਂ ਜਿਹੜੇ ਮੇਰੇ ਵੀਰ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਅਜੇ ਤੱਕ ਕੀਤਾ, ਉਹਨੂੰ ਸਭ ਤੋਂ ਪਹਿਲਾਂ ਮੇਰੀ ਵੀਡੀਓ ਕੋਈ ਵੀ ਮੈਂ ਚੜਾ ਆਇਆ ਕਰੇ ਤੇ ਸਬਸਕ੍ਰਾਈਬ ਵੀ ਕਰੋ ਔਰ ਬੈਲ ਆਈਕਨ ਨੂੰ ਜ਼ਰੂਰ ਨੱਪੋ ਤੇ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ। ਇਹ ਦੋਸਤੋ, ਤੁਹਾਡਾ ਕਮੈਂਟ ਜਿਹੜਾ ਵਾ ਉਹ ਹੀ ਸਾਡੀ ਕਹਿ ਲਓ ਕਿ ਸਾਰੀ ਮਿਹਨਤ ਦਾ ਫਲ ਹੁੰਦਾ ਵਾ। ਕਮੈਂਟ ਕਰਕੇ ਦੱਸਿਓ ਕੈਸੀ ਲੱਗੀ ਤੇ ਸਾਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਪਾਕ ਤੁਹਾਨੂੰ ਵੇਖਣ ਵਾਲਿਆਂ ਨੂੰ ਸਦਾ ਸੁਖੀ ਤੇ ਸਲਾਮਤ ਰੱਖੇ। अस्सलाम वालेकुम। पाकिस्तान जिंदाबाद, पाकिस्तान जिंदाबाद, जिंदाबाद।